ਇਹ ਮਾਂ ਪਿਓ ਮਰ ਜਾਵੇ ਤੇ ਉਹਨਾਂ ਦੀਆਂ ਛਾਵਾਂ ਜਿਹੜੇ ਬੱਚੇ ਸਾਂਭਦੇ ਨੇ ਨਾ ਕਿ ਇਹ ਸਾਡੇ ਬਾਪ ਦੇ ਵਰਤੋਂ ਦੀ ਛਾਇਆ ਵੇ, ਇਹ ਸਾਡੀ ਮਾਂ ਦੇ ਵਰਤੋਂ ਦੀ ਛਾਇਆ ਸੀ, ਚੰਗਾ ਕਰਦੇ ਨੇ, ਮਾੜਾ ਨਹੀਂ ਕਰਦੇ। ਯਾਨੀ ਮਾਂ ਪਿਓ ਮੋਏ ਦੀਆਂ ਨਿਸ਼ਾਨੀਆਂ ਨੂੰ ਸਾਂਭਣਾ ਇਹ ਚੰਗੀ ਗੱਲ ਹੈ, ਮਾੜੀ ਗੱਲ ਨਹੀਂ। ਲੇਕਿਨ ਮੈਂ ਇਹ ਗੱਲ ਆ ਨਾ ਕਿ ਜਿਹੜੇ ਤੁਹਾਡੇ ਭੈਣ ਭਰਾ ਨੇ ਇਹ ਵੀ ਤੇ ਮਾਂ ਪਿਓ ਦੀਆਂ ਨਿਸ਼ਾਨੀਆਂ ਨੇ ਨਾ। ਵਾਹ ਵਾਹ। ਭੈਣ ਨਾਲ ਭਰਾ ਨਾਲ ਵਿਗਾੜ ਕੇ ਜਿਹੜੇ ਤੁਹਾਡੇ ਪਿਓ ਦੇ ਭਰਾ ਨੇ ਉਹ ਵੀ ਤੁਹਾਡੇ ਪਿਓ ਦੀਆਂ ਨਿਸ਼ਾਨੀਆਂ ਨੇ। ਯਾਨੀ ਕਿ ਤੁਹਾਡੇ ਬਾਪ ਦੇ ਨਾਲ ਤੁਹਾਡੇ ਤਾਏ ਦਾ ਸਲੂਕ ਕਿੰਜ ਦਾ ਸੀ, ਜਾਂ ਤੁਹਾਡੇ ਬਾਪ ਦਾ ਤੁਹਾਡੇ ਤਾਏ ਨਾਲ ਸਲੂਕ ਕਿੰਜ ਦਾ ਸੀ, ਜਾਂ ਤੁਹਾਡੀ ਫੁੱਫੀ ਦਾ ਤੁਹਾਡੇ ਨਾਲ ਸਲੂਕ ਕਿੰਜ ਦਾ ਸੀ, ਜਾਂ ਤੁਹਾਡੇ ਪਿਓ ਦਾ ਆਪਣੀ ਭੈਣ ਨਾਲ ਤੁਹਾਡੀ ਫੁੱਫੀ ਨਾਲ ਸਲੂਕ ਕਿੰਜ ਦਾ ਸੀ। ਲੇਕਿਨ ਹੈ ਉਹ ਨਿਸ਼ਾਨੀਆਂ ਹੀ ਨੇ। ਉਹਨਾਂ ਦੀ ਜੁੱਤੀ ਸਾਂਭ ਕੇ ਰੱਖਣਾ, ਤਸਵੀਰ ਫੋਟੋ ਸਾਂਭ ਕੇ ਰੱਖਣਾ ਤੇ ਆਪਣੀਆਂ ਭੈਣਾਂ ਨੂੰ ਭਰਾਵਾਂ ਨੂੰ ਛੰਡਾਰ ਛੱਡਣਾ, ਉਹਨਾਂ ਨਾਲ ਗਵਾ ਛੱਡਣਾ। ਉਧਰੋਂ ਨਿਸ਼ਾਨੀਆਂ ਸਾਂਭੀ ਰੱਖਣੀਆਂ ਨੇ ਤੇ ਉਧਰੋਂ ਨਿਸ਼ਾਨੀਆਂ ਗਵਾ ਛੱਡਣੀਆਂ। ਬੰਦਾ ਹਜ ਕਰਨ ਟੁਰ ਜਾਵੇ, ਉਮਰਾ ਕਰਨ ਟੁਰ ਜਾਵੇ, ਬੜੀ ਚੰਗੀ ਗੱਲ ਹੈ, ਕਰਨਾ ਚਾਹੀਦਾ। ਕੋਈ ਰੋਕ ਰੁਕਾਵਟ ਵੀ ਨਹੀਂ, ਅੱਲਾ ਗੁੰਜਾਇਸ਼ ਦਿੱਤੀ ਹੋਵੇ ਹਰ ਮਹੀਨੇ ਜਾਓ, ਹਰ ਹਫਤੇ ਜਾਓ, ਸਾਲ ਬਾਅਦ ਜਾਓ, ਜਿਵੇਂ ਪੁੱਜ ਪੈਂਦੀ ਉਂਝ ਉਂਝ ਜਾਓ। ਲੇਕਿਨ ਭਰਾ ਭੁੱਖਾ ਮਰਦਾ ਹੋਵੇ, ਭੈਣ ਭੁੱਖੀ ਮਰਦੀ ਹੋਵੇ, ਭਤਰੀਏ ਭਣੇਵੇਂ ਜ਼ਲੀਲ ਹੁੰਦੇ ਹੋਣ, ਹਾਂਜੀ ਭਤੀਜੀਆਂ ਭਤੀਜੇ, ਮੇਰਾ ਮਤਲਬ ਉਹ ਹੱਕਦਾਰ ਨੇ। ਔਰ ਨਿਸ਼ਾਨੀਆਂ ਉਹ ਜਿਹੜੀਆਂ ਸਾਂਭ ਕੇ ਰੱਖਣ ਵਾਲੀਆਂ ਨੇ ਉਹਨਾਂ ਨਾਲ ਗੌਰ ਕੀਤਾ ਜਾਵੇ। ਮੈਂ ਇਹ ਸ਼ੇਰ ਕਦੀ ਕਦੀ ਪੜ੍ਹਨਾ ਹੁਣਾ, ਅੱਜ ਵੀ ਅੱਗੇ ਸੁਣਾਇਆ ਤੇ ਫੇਰ ਸੁਣਾ ਛੱਡਣਾ। ਧੋਬੀ ਕੋਲ ਨਾ ਜਾਏ ਤੇ ਕਰੇ ਸ਼ਿਕਵਾ ਕਿ ਜਾਮਾ ਨਹੀਂ ਉਮੈਲ ਦਾ ਸਾਫ਼ ਹੋਇਆ। ਕਿਹੜੇ ਰੱਬ ਨੂੰ ਲੱਭਣਾ ਦੱਸ ਦੇ ਸਹੀ ਜਿਹਦੇ ਬੰਦਿਆਂ ਦਾ ਫਿਰੇ ਖਿਲਾਫ ਹੋਇਆ। ਸੋਨਾ ਹੁਸਨ ਦਾ ਕਦੀ ਨਾ ਬਣੇ ਜ਼ੇਵਰ, ਮਿਹਰਬਾਨ ਜੇ ਨਹੀਂ ਸਰਾਫ ਹੋਇਆ। ਵੈਰੀ ਬੰਦੇ ਦਾ ਜੋ ਸਰਦਾਰ ਸਾਈਆਂ ਉਹਦਾ ਕਦੀ ਕਸੂਰ ਨਹੀਂ ਮਾਫ ਹੋਇਆ। ਜੇ ਹਜ ਕੀਤੇ ਨੇ, ਜ਼ਕਾਤਾਂ ਦਿੱਤੀਆਂ ਨੇ, ਸਦਕੇ ਕੀਤੇ ਨੇ, ਖਰਾਤਾਂ ਕੀਤੀਆਂ ਨੇ, ਤਸਬੀਹਾਤ ਕੀਤੀਆਂ ਨੇ, ਕੁਰਾਨ ਪੜ੍ਹਿਆ, ਨਮਾਜ਼ਾਂ ਪੜ੍ਹੀਆਂ, ਬੜਾ ਚੰਗਾ ਕੀਤਾ। ਇਹਦੇ ਜਿਹਾ ਅਮਲ ਕੋਈ ਨਹੀਂ। ਲੇਕਿਨ ਇਹ ਸਾਰਾ ਕੁਝ ਕਰਕੇ ਤੇ ਬੰਦੇ ਨਾਲ ਹੀ ਵਿਗਾੜ ਲਈ। ਬੰਦੇ ਦਾ ਕਿਸੇ ਦਾ ਹੱਕ ਖਾ ਲਿਆ, ਕਿਸੇ ਦਾ ਭੈੜਾ ਬੀਜਿਆ, ਕਿਸੇ ਦਾ ਬੁਰਾ ਬੀਜਿਆ, ਉੱਥੇ ਕਿਵੇਂ ਭਲਾ ਹੋਏਦਾ। ਮੀਆਂ ਸਾਹਿਬ ਫਰਮਾਉਂਦੇ ਨੇ ਢਾਹ ਦੇ ਮਸਜਿਦ, ਢਾਹ ਦੇ ਮੰਦਰ, ਢਾਹ ਦੇ ਜੋ ਕੁਝ ਢਹਿੰਦਾ ਈ। ਇੱਕ ਬੰਦੇ ਦਾ ਦਿਲ ਨਾ ਢਾਵੀਂ, ਰੱਬ ਦਿਲਾਂ ਵਿੱਚ ਰਹਿੰਦਾ ਹੈ। ਤੇ ਜੇ ਸਾਰਾ ਕੁਝ ਕਰ ਕੁਰ ਕੇ ਤੇ ਅੱਗੇ ਟੁਰ ਵੀ ਜਾਈਏ, ਸਾਰਿਆਂ ਪਾਸਿਆਂ ਤੋਂ ਪਾਸ ਹੋ ਜਾਈਏ ਤੇ ਉੱਥੇ ਫੜੇ ਜਾਈਏ ਕਿ ਭੈਣ ਦਾ ਹੱਕ ਖਾਦਾ, ਭੈਣ ਦਾ ਮੇਰਾ ਮਤਲਬ ਇਹ ਹਿੱਸਾ ਦਬਾ ਗਿਆ।